सर ਉਹਦੇ ਵਿੱਚ ਵੀ ਕੋਈ ਚੀਜ਼ ਹੀ ਮਤਲਬ ਬੱਚਿਆਂ ਦੇ ਗਹਿਣੇ ਗੁਣੇ ਰੱਖੇ ਮੈਨੂੰ ਲੱਗਦਾ ਕੋਈ ਕੱਟ ਕੁੱਟ ਲੈ ਕੇ ਨਹੀਂ ਆਵੇ ਪਰਸ ਫੋਲਿਆ ਵਿੱਚੋਂ ਆ ਮੈਂ ਤਾਂ ਕਹਿੰਦਾ ਮੈਂ ਕੋਈ ਨਹੀਂ ਅੰਦਰ ਜਿੰਦਾ ਜਿੱਦਣ ਆਵੇ ਸਮਾਨ ਆਵੇ ਆ ਪਰਸ ਫੋਲਿਆ ਸਾਰਾ ਇਹਦੇ ਚ ਸੀਗਾ ਕੁਝ ਹਾਂਜੀ बहुत औखा चीज़ां बनदियां समान हर कोई भी आपां काम करते हैं मिस्त्री का काम करते दिहाड़ी ला के काम करना ਬੋਰਡ ਦੇ ਵਿੱਚ ਆਏ ਆ ਤੁਸੀਂ ਵੀ ਇਹਦੇ ਤੇ ਆਏ ਹੋ ਇੰਨਾ ਚੋਰ ਕਿਹੜਾ ਕਾਲਾ ਹੋਊ ਪੱਬੋਂ ਭਾਰਾ ਜਿਹੜਾ ਇੱਥੇ ਆ ਕੇ ਇੰਨੀ नेड़ला ही होगा कोई ਇਹ ਤਾਂ ਅਸੀਂ ਦੁਖੀ ਬਹੁਤ ਜ਼ਿਆਦਾ ਹੋਏ ਆ ਪਰ ਸਾਨੂੰ ਇਹ ਮਤਲਬ ਜਦੋਂ ਸੱਟਾਂ ਵੱਜਣੀਆਂ ਤਾਂ ਸਾਨੂੰ ਹੋਰ ਦੁਖੀ ਹੋ ਰਹੇ ਆ ਸਭ ਜਿੰਦੇ ਟੁੱਟੇ ਸੀ ਆ ਵੇਖੋ ਸਾਰੇ ਉਹ ਵਿਚਾਰੇ ਆਪਣਾ ਘਰ ਵੀ ਦੇਖਣਾ ਘਰ ਤਦੇ ਹੀ ਰਹਿੰਦੇ ਹੋ ਘਰ ਦੇ ਵਿੱਚ ਵੀ ਅਸੀਂ ਰਹਿ ਕੇ ਵੀ ਆਪਾਂ ਸਾਡਾ ਸਮਾਨ ਜਿਹੜਾ ਇੰਨੀ ਮਿਹਨਤ ਦੇ ਨਾਲ ਕਮਾਈਆਂ ਦਾ ਸਮਾਨ ਬਣਾਇਆ ਵੀ ਕਿਤੇ ਉਹ ਨਾ ਕੋਈ ਲੈ ਜਾ ਇੰਨੀ ਮਿਹਨਤ ਕਰਕੇ ਦਿਹਾੜੀ ਟੱਪੇ ਵਾਲੇ ਨੇ ਸਮਾਨ ਬਣਾਇਆ ਲੈ ਕੇ ਨਾ ਘਰੋਂ ਚੱਕ ਕੇ ਹੁਣ ਹਾਂ ਬਾਈ ਹੁਣ ਆਹੀ ਗੱਲ ਕਰਦੇ ਹਾਂ ਅਸੀਂ ਮਾਨ ਸਾਹਿਬ ਕਹਿੰਦੇ ਨੇ ਕਹਿੰਦੇ ਬੇਸ਼ੱਕ ਬੱਕਰੀ ਮਰੀ ਹੋਵੇ ਬੇਸ਼ੱਕ ਕੁੱਕੜ ਮਰਿਆ ਹੋਵੇ ਉਹਦਾ ਵੀ ਹਿਸਾਬ ਦੇਵਾਂਗੇ ਲੱਗਦਾ ਇਹਦਾ ਹਿਸਾਬ ਮਿਲੂ ਨਹੀਂ ਇਹਦਾ ਤਾਂ ਵਿਚਾਰੇ ਰਿਪੋਰਟਾਂ ਲਿਖਾਉਣਗੇ ਦੇਖਦੇ ਰਹਿਣਗੇ ਵੇਟ ਕਰਦਿਆਂ ਨੂੰ ਨਾ ਚੋਰ ਲੱਭਣਾ ਤੇ ਨਾ ਇੱਥੇ ਮੁਆਵਜ਼ਾ ਮਿਲਣਾ ਇਹ ਟੁੱਟੇ ਹੋਏ ਕੁੰਡੇ ਮਰੀ ਹੋਈ ਜ਼ਮੀਰ ਦੀ ਨਿਸ਼ਾਨੀ ਨੇ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਵੇਖ ਰਹੇ ਹੋ ਇਸ ਸਮੇਂ ਟਾਂਡਾ ਉੜਮੁੜ ਦੇ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਦੇ ਹੇਠ ਆਏ ਇਲਾਕੇ ਦੇ ਵਿੱਚ ਆ ਭੈਣ ਹੋਣੀ ਸਾਡੇ ਨਾਲ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਜੀ ਘਰ ਜਾ ਕੇ ਦੇਖ ਕੇ ਆਏ ਨੇ ਪਾਣੀ ਦੀ ਤਾਦਾਦ ਉੱਤੇ ਬਹੁਤ ਜ਼ਿਆਦਾ ਹੈ ਇਸ ਕਰਕੇ ਬੰਨ੍ਹ ਤੇ ਬੈਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਘਰੇ ਚੋਰੀ ਹੋਈ ਜਾਪਦੀ ਹੈ ਹੁਣ ਉਹ ਚੋਰੀ ਹੀ ਦੇਖਣ ਚੱਲੇ ਆ ਇਹਨਾਂ ਨੂੰ ਪੁੱਛਦੇ ਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਸਾਰਾ ਚੋਰੀ ਦਾ ਜੋ ਹੋਇਆ ਮੇਰਾ ਨਾਮ ਜਸਪਾਲ ਕੌਰ ਜੀ ਮੈਂ ਗੰਦੂਵਾਲ ਦੀ ਰਹਿਣ ਵਾਲੀ ਆ ਸਰ ਮੇਰੇ ਮਤਲਬ ਦੇਵਰ ਜੀ ਤੋਂ ਦੋਵੇਂ ਦੇਵਰ ਜੀ ਤਿੰਨੇ ਦੇਵਰ ਜੀ ਨਾਲ ਗਏ ਆ ਮਤਲਬ ਅਸੀਂ ਜਾ ਰਹੇ ਤੇ ਪਰ ਮਤਲਬ ਸਾਨੂੰ ਮਤਲਬ ਜਾਣ ਦਾ ਕੋਈ ਮਤਲਬ ਪ੍ਰਬੰਧ ਨਹੀਂ ਸੀ ਉਹ ਮਤਲਬ ਤਿੰਨੇ ਜਾਣੇ ਗਏ ਉਹਨਾਂ ਨੇ ਸਾਡੇ ਕੋਲ ਚਾਬੀਆਂ ਵੀ ਲੈ ਗਏ ਨਾਲ ਮਤਲਬ ਉਹਨੇ ਇਹੀ ਮਤਲਬ ਕਿਹਾ ਅਸੀਂ ਦੇਖ ਆਉਂਦੇ ਆ ਕੀ ਮਤਲਬ ਸਮਾਨ ਕਿਹੜਾ ਭਿੱਜਾ ਵਾ ਕਿਹੜਾ ਨਹੀਂ ਭਿੱਜਾ ਤੇ ਅਸੀਂ ਕੋਠੇ ਤੇ ਰੱਖ ਆਉਂਦੇ ਜਾ ਕੇ ਪਰ ਜਦੋਂ ਉਹਨਾਂ ਨੇ ਜਾ ਕੇ ਮਤਲਬ ਪਹੁੰਚ ਗਏ ਸਾਨੂੰ ਇਹੀ ਦੱਸਿਆ ਮਤਲਬ ਤੁਸੀਂ ਜਿੰਦੇ ਲਾਏ ਹੋਏ ਸੀ ਮੈਂ ਇਹੀ ਕਿਹਾ ਹਾਂਜੀ ਜਿੰਦੇ ਮਾਰ ਕੇ ਆਏ ਹੋਏ ਸੀ ਹਾਂਜੀ ਪਰ ਉਹਨਾਂ ਨੇ ਇਹੀ ਕਿਹਾ ਮਤਲਬ ਤੁਹਾਡੇ ਜਿੰਦੇ ਅੰਦਰਾਂ ਦੇ ਖੁੱਲੇ ਹੋਏ ਤੇ ਸਮਾਨ ਫੋਲਾ ਫਲਾਈ ਹੋਈ ਆ ਹਾਂਜੀ ਤੇ ਸਮਾਨ ਕੁਝ ਬਾਹਰ ਤਰ ਰਿਹਾ ਵਿੱਚੋਂ ਨਿਕਲ ਕੇ ਮਤਲਬ ਸਾਡੇ ਸਿਲੰਡਰ ਚੁੱਲ੍ਹੇ ਹੀ ਉਹ ਬਾਹਰ ਤੈਂਦੇ ਤਰਦੇ ਪਏ ਆ ਮਤਲਬ ਕਿ ਐਂ ਲੱਗਦਾ ਜਿੰਦੇ ਟੁੱਟੇ ਆ ਚੋਰੀ ਹੋਈ ਲੱਗਦੀ ਹਾਂਜੀ ਐਂ ਲੱਗਦਾ ਕਹਿੰਦਾ ਜੇ ਕਿਸੇ ਨੇ ਜਿੰਦੇ ਤੋੜ ਕੇ ਚੋਰੀ ਵਿੱਚੋਂ ਮੇਨ ਸਮਾਨ ਕੋਈ ਕੱਢ ਕੇ ਲੈ ਗਿਆ ਏ ਹਾਂਜੀ ਜੋ ਘਰੇਲੂ ਸਮਾਨ ਚਾਹੀਦਾ ਸੀ ਉਹਨਾਂ ਨੂੰ ਇੱਕ ਤਾਂ ਤੁਸੀਂ ਪਹਿਲਾਂ ਹੀ ਮਾਰ ਹੇਠਿਆਂ ਪਰਮਾਤਮਾ ਨੇ ਇੰਨਾ ਪਾਣੀ ਲਿਆਤਾ ਉੱਪਰੋਂ ਹੁਣ ਇਦਾਂ ਦੀਆਂ ਕਰੋਪੀਆਂ ਕਿੱਦਾਂ ਚੱਲੋਗੇ ਸਾਰਾ ਕਹਿ ਉਹੀ ਤੇ ਮੈਂ ਕਹਿ ਰਹੀ ਮਤਲਬ ਅੱਗੇ ਤਾਂ ਅਸੀਂ ਦੁਖੀ ਬਹੁਤ ਜ਼ਿਆਦਾ ਹੋਏ ਆ ਪਰ ਸਾਨੂੰ ਇਹ ਮਤਲਬ ਜਦੋਂ ਸੱਟਾਂ ਵੱਜਣੀਆਂ ਤਾਂ ਸਾਨੂੰ ਹੋਰ ਦੁਖੀ ਹੋ ਰਹੇ ਆ ਪਰ ਇਹ ਮਤਲਬ ਚਾਹੀਦਾ ਨਹੀਂ ਇਦਾਂ ਕਰਨਾ ਉਹਨਾਂ ਨੂੰ ਜੇ ਅਸੀਂ ਮਤਲਬ ਇਦਾਂ ਜੋ ਸਾਡੇ ਤੇ ਹੜ੍ਹ ਦੀ ਮੁਸੀਬਤ ਬਣੀ ਹੋਈ ਆ ਪਰ ਇਹਨਾਂ ਨੂੰ ਚਾਹੀਦਾ ਨਹੀਂ ਇਦਾਂ ਕਰਨਾ ਪਰਿਵਾਰ ਚ ਕਮਾਉਣ ਵਾਲੇ ਜੀ ਕਿੰਨੇ ਕਾ ਮਤਲਬ ਇੱਕੋ ਮੇਰਾ ਉਹ ਵੀ ਘਰ ਵਾਲਾ ਬਿਮਾਰ ਸਮਾਰ ਰਹਿੰਦਾ ਸਰ ਕੀ ਪ੍ਰੋਬਲਮ ਉਹਨਾਂ ਨੂੰ ਮਤਲਬ ਦਵਾਈ ਵੀ ਖਾਂਦੇ ਪਰ ਉਹਨਾਂ ਦੇ ਮਤਲਬ ਫੇਸ ਸਾਰਾ ਮਤਲਬ ਜਿੱਦਾਂ ਪੀਲਾਪਨ ਜਿਹਾ ਰਹਿੰਦਾ ਵਾ ਤੇ ਮਤਲਬ ਸੋਜਾਂ ਜਿਹੀਆਂ ਪਈਆਂ ਰਹਿੰਦੀਆਂ ਉਹਨਾਂ ਨੂੰ ਅੱਛਾ ਜੀ ਹਾਂਜੀ ਤੇ ਬੱਚੇ ਤੁਹਾਡੇ ਪੜ੍ਹਦੇ ਨੇ ਹਾਂਜੀ ਬੱਚੇ ਪੜ੍ਹਦੇ ਨੇ ਅੱਛਾ ਤੇ ਇਹ ਪਿੰਡ ਕਿਹੜਾ ਪੈਂਦਾ ਜਿਸ ਪਿੰਡ ਗੰਦੂਆ ਸਰ ਪਿੰਡ ਗੰਦੂਵਾਲ ਹਾਂਜੀ ਠੀਕ ਹੈ ਤੁਹਾਡੇ ਘਰ ਦੇ ਵਿੱਚ ਨੁਕਸਾਨ ਹੁਣ ਦੇਖਣ ਜਾ ਰਹੇ ਆ ਉੱਥੇ ਜਾ ਕੇ ਵੀ ਨੁਕਸਾਨ ਦੇਖਾਂਗੇ ਮਨਜੋਤ ਬਾਈ ਜਿੱਦਾਂ ਕਹਿ ਰਹੇ ਕਹਿੰਦੇ ਚੋਰੀ ਹੋਈ ਜਾਪਦੀ ਆ ਕੀ ਲੱਗਦਾ ਕਿ ਤਾਂ ਪਹਿਲਾਂ ਹੀ ਕੁਦਰਤ ਕਰੋਪੀ ਕਰ ਰਿਹਾ ਹੈ ਉੱਪਰੋਂ ਹੁਣ ਇਦਾਂ ਦੀਆਂ ਜਦੋਂ ਘਟਨਾਵਾਂ ਸੁਣਦੇ ਆ ਤਾਂ ਦੋਹਰੀ ਮਾਰ ਹੋ ਗਈ ਹੁਣ ਕੀ ਕਹੋ ਬਿਲਕੁਲ ਵੀਰ ਜੀ ਪਹਿਲਾਂ ਮੈਂ ਨਾ ਜਦੋਂ ਆ ਸੁਣਿਆ ਭੈਣ ਨੇ ਵੀ ਕੋਈ ਟੂਬਾਂ ਲੈ ਕੇ ਕੋਈ ਦੇਖ ਕੇ ਆਇਆ ਇਹਨਾਂ ਦੇ ਘਰ ਟੂਬਾਂ ਨਾਲ ਚੜ੍ਹ ਕੇ ਤੇ ਭੈਣ ਉੱਥੇ ਰੋ ਰਹੀ ਸੀ ਕਹਿੰਦੀ ਵੀ ਘਰ 'ਚ ਚੋਰੀ ਹੋ ਗਈ ਇਦਾਂ ਇਹ ਤਾਂ ਪਹਿਲਾਂ ਹੀ ਖਤਮ ਮੈਂ ਕਿਹਾ ਭੈਣੇ ਤੂੰ ਚੱਲ ਮੈਂ ਤੇਰੇ ਨਾਲ ਚੱਲਦਾ ਬੋਰਡ ਤੇ ਜੋ ਦੇਖ ਪਹਿਲਾਂ ਜਾ ਕੇ ਰੋਣਾ ਨਹੀਂ ਜਿੰਨਾ ਤੇਰਾ ਨੁਕਸਾਨ ਕੋਈ ਹੋਇਆ ਹੋਊਗਾ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚਲੋ ਆਪਾਂ ਕਰਾਂਗੇ ਕੋਈ ਨਹੀਂ ਭਰਾਵਾਂ ਨੂੰ ਮਿਲ ਕੇ ਜਿੰਨੀ ਮਦਦ ਕਰ ਸਕਦੇ ਕਰਾਂਗੇ ਰੋ ਨਾ ਤੂੰ ਹੁਣ ਦੇਖਣ ਜਾ ਰਹੇ ਹਾਂ ਉਦਾਂ ਪਹਿਲਾਂ ਵੀ ਤੁਸੀਂ ਇੰਨੀਆਂ ਹੜ੍ਹਾਂ 'ਚ ਸੇਵਾ ਕੀਤੀ ਆ ਹੋਰ ਕਿਤੇ ਇਦਾਂ ਦੇ ਹਾਲਾਤ ਦੇਖੇ ਜਾਂ ਇਦਾਂ ਚੋਰੀ ਸੱਚੀ ਹੁੰਦੀ ਦੇਖੀ ਆ ਕਿਤੇ ਇਹ ਹੁੰਦੀਆਂ ਵੀਰੇ ਲੋਕ ਜਿਹੜੇ ਆ ਨਾ ਜਿਹੜੇ ਇਹਨਾਂ ਦੀ ਜ਼ਮੀਰ ਮਰੇ ਹੋਏ ਆ ਜਿਹਨਾਂ ਦੀ ਅਣਖਾਂ ਨਹੀਂ ਹੈਗੀਆਂ ਜਿਹੜਿਆਂ ਦੇ ਕੰਮ ਹੀ ਇਹ ਸੋਚ ਹੀ ਇਹ ਆ ਉਹ ਗੰਦੀ ਸੋਚ ਦੇ ਮਾਲਕ ਇਹ ਕਰਦੇ ਹੀ ਕਰਦੇ ਆ ਉਹ ਕਿ ਇਦਾਂ ਦੇ ਕਹਿਰ 'ਚ ਵੀ ਨਹੀਂ ਟਲਦੇ ਹਾਂ ਉਹ ਰਾਤਾਂ ਨੂੰ ਸ਼ਿਕਾਰ ਕਰਦੇ ਆ ਦੇਖਦੇ ਆ ਵੀ ਕਿਹੜਾ ਘਰ ਖਾਲੀ ਆ ਉੱਥੇ ਫਿਰ ਉਹ ਡਾਕਾ ਡਾਲ ਕਾਰਵਾਈ ਕਰਦੇ ਸੋ ਹੁਣ ਇਦਾਂ ਜਿੱਦਾਂ ਹਾਲਾਤ ਬਣ ਗਏ ਆ ਇੱਥੇ ਮੁੜ ਕੇ ਮਦਦ ਦੀ ਵੀ ਲੋੜ ਹੈ ਇਹ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਹੀ ਕਮਾਉਣ ਵਾਲਾ ਜੀ ਸੀ ਉਹ ਵੀ ਇਸ ਸਮੇਂ ਮੰਜੇ ਤੇ ਪਿਆ ਹੋਇਆ ਹੈ ਹਾਲਾਤ ਕਿਹੋ ਜਿਹੇ ਨੇ ਤੁਹਾਨੂੰ ਉੱਥੇ ਜਾ ਕੇ ਵੀ ਵਿਖਾਵਾਂਗੇ ਭੈਣ ਉਹਨਾਂ ਦੇ ਘਰ ਜਾ ਰਹੇ ਆ ਬੋਟ ਦੇ ਵਿੱਚ ਸਵਾਰ ਹੋ ਕੇ ਬਾਈ ਮਨਜੋਤ ਸਿੰਘ ਉਹਨਾਂ ਸਾਡੇ ਨਾਲ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੱਦਾਂ ਦੀ ਮਦਦ ਦੀ ਲੋੜ ਹੋਊਗੀ ਆਪਾਂ ਉੱਦਾਂ ਦੀ ਮਦਦ
ਕਰਾਂਗੇ। ਜੇਕਰ ਕੋਈ ਹਾਲਾਤ ਉੱਥੇ ਲੱਗਦੇ ਨੇ ਕਿ ਕੋਈ ਚੋਰੀ ਹੋਈ ਹੈ ਜਾਂ ਫਿਰ ਕੋਈ ਨੁਕਸਾਨ ਹੋਰ ਹੋਇਆ, ਉਹ ਵੀ ਆਉਣ ਵਾਲੇ ਸਮੇਂ 'ਚ ਆਪਾਂ ਦੇਖਦੇ ਹਾਂ ਇਹਨਾਂ ਦੇ ਘਰ ਪਹੁੰਚ ਕੇ ਜੀ। ਸੋ ਭੈਣ ਕੇ ਘਰ ਪਹੁੰਚ ਚੁੱਕੇ ਆ, ਹੁਣ ਹਾਲਾਤ ਦੇਖਦੇ ਆ ਕੀ ਨੁਕਸਾਨ ਹੋਇਆ। ਇੱਥੇ ਪਹਿਲਾਂ ਵੀ ਮੌਜੂਦ ਨੇ ਲੋਕ, ਉਹਨਾਂ ਦੇ ਨਾਲ ਉਹਨਾਂ ਤੋਂ ਪੁੱਛਦੇ ਆ ਕਿਉਂਕਿ ਉਹਨਾਂ ਨੇ ਕਹਿੰਦੇ ਦੱਸਿਆ ਕਿ ਕੀ ਨੁਕਸਾਨ ਹੋਇਆ ਹੈ। ਤੇ ਇਸ ਸਮੇਂ ਉਹਨਾਂ ਦੇ ਘਰ ਪਹੁੰਚ ਚੁੱਕੇ ਆ। ਬਾਈ ਹੁਣੀ ਪਹਿਲਾਂ ਪਹੁੰਚੇ ਹੋਏ ਸੀ, ਇੱਧਰ ਅੱਗੇ ਵੀ ਬਾਈ ਹੁਣੀ ਆ, ਇਹ ਪਹਿਲਾਂ ਹੀ ਪਹੁੰਚੇ ਸੀ। ਇਹ ਘਰੋਂ ਬਾਹਰ ਬੈਠੇ ਹੋਏ ਨੇ ਤੇ ਉੱਥੇ ਲੋਕ ਜਦੋਂ ਆ ਕੇ ਦੇਖਦੇ ਨੇ ਕਿ ਘਰ ਦੇ ਹਾਲਾਤ ਕਿੱਦਾਂ ਦੇ ਨੇ, ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ। ਸੋ ਤੁਸੀਂ ਹਾਲਾਤ ਦੇਖ ਸਕਦੇ ਹੋ, ਜਿੰਦੇ ਕਹਿੰਦੇ ਤੋੜੇ ਹੋਏ ਸੀ ਪਹਿਲਾਂ ਬਾਈ ਹੁਣੀ ਪਹੁੰਚੇ ਸੀ। ਸੋ ਦੇਖ ਸਕਦੇ ਹੋ ਘਰ ਦੀ ਹਾਲਤ, ਘਰ ਛੱਡ ਕੇ ਬਾਹਰ ਗਿਆ ਹੋਇਆ ਸੀ ਪਰਿਵਾਰ। ਇੱਧਰ ਦੇਖ ਸਕਦੇ ਹੋ, ਇੱਧਰੋਂ ਵੀ ਕੋਈ ਫੋਲਿਆ ਹੋਇਆ ਸਮਾਨ ਭੈਣੇ। ਹਾਂਜੀ ਭਾਜੀ, ਉਹਨਾਂ ਦੇ ਵਿੱਚੋਂ ਜਿਹੜਾ ਮੇਨ ਕੋਈ ਸਮਾਨ ਸਮੂਨ ਨਿਕਲ ਗਿਆ। ਕਿੱਦਾਂ ਕੀ ਨਿਕਲਿਆ ਹੋਇਆ ਕੋਈ ਦੇਖਿਆ? ਹਾਂਜੀ ਕੀਮਤੀ ਸਮਾਨ ਸੀ ਵਿੱਚ ਕੁਝ ਵੀ ਸਮਾਨ ਹੀ ਸਰ, ਉਹਦੇ ਵਿੱਚ ਵੀ ਕੋਈ ਚੀਜ਼ ਹੀ ਮਤਲਬ ਬੱਚਿਆਂ ਦੇ ਗਹਿਣੇ ਗੁਣੇ ਰੱਖੇ, ਮੈਨੂੰ ਲੱਗਦਾ ਕੋਈ ਕੱਟ ਕੁੱਟ ਲੈ ਕੇ ਨਹੀਂ। ਤੁਸੀਂ ਚੈੱਕ ਕੀਤੇ ਹੁਣ? ਦੇਖਿਓ ਆਹ ਪਰਸ ਫੋਲਿਆ ਵਿੱਚੋਂ। ਮੈਂ ਤਾਂ ਕਹਿੰਦਾ, ਮੈਂ ਕਿਹਾ ਕੋਈ ਨਹੀਂ ਅੰਦਰ ਜਿੰਦਾ ਜਿੱਦਣ ਆਵੇ ਸਮਾਨ ਆਵੇ। ਪਰਸ ਫੋਲਿਆ ਸਰ। ਇਹਦੇ ਚ ਸੀਗਾ ਕੁਝ? ਹਾਂਜੀ, ਇਹਦੇ ਸਰ ਮੇਰੇ 2 ਮੋਬਾਈਲ ਹੀ, ਇੱਕ ਕੋਈ ਮੋਬਾਈਲ ਵਿੱਚ ਹੈਗਾ। ਇਹ ਆਉਂਦੇ ਨੂੰ ਸਭ ਖੁੱਲੇ ਹੀ ਆ ਤੇ ਹੁਣ ਮਾਰ ਕੇ ਗਏ ਨਾ ਆਪਾਂ, ਤਾਂ ਕਰਕੇ ਆ ਖੁੱਲੇ ਸਭ। ਬਾਈ ਪਹਿਲਾਂ ਦੇਖ ਕੇ ਸਭ ਨੂੰ ਪਹਿਲੋਂ ਅਸੀਂ ਆਏ, ਸਭ ਜਿੰਦੇ ਟੁੱਟੇ ਸੀ। ਆ ਵੇਖੋ ਸਾਰੇ ਦਾਣਿਆਂ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ। ਇਹ ਚੀਜ਼ਾਂ ਸਾਂਭੀਆਂ ਨਹੀਂ ਸੀ ਕਿ ਐਂ ਪਈਆਂ ਹੋਈਆਂ ਸੀ? ਨਹੀਂ ਖੜੇ ਕੀਤੇ ਹੋਏ। ਅੱਛਾ ਜੀ। ਹਾਂਜੀ ਅੱਛਾ, ਇਸ ਕਰਕੇ ਵੀ ਚਲ ਬਾਜੂਗੇ। ਇੱਥੇ ਇੱਕ ਹੀ ਘਰ 'ਚ ਪਰਿਵਾਰ ਕਿੰਨੇ ਰਹਿੰਦੇ ਸੀ? ਕਿੰਨੇ ਜੀ? ਇਹ 2 ਪਰਿਵਾਰ ਵਾ ਜੀ। ਅੱਛਾ ਜੀ। ਹਾਂ, ਤਿੰਨ ਤਿੰਨ ਪਰਿਵਾਰ। 3 ਤੇ ਪਰਿਵਾਰ ਵਾ। ਬਾਕੀ ਦਾ ਨੁਕਸਾਨ ਦੇਖਦੇ ਆ। ਇੱਧਰ ਹੋਰ ਵੀ ਪਰਿਵਾਰਕ ਜੀ ਇੱਥੇ ਪਹੁੰਚੇ ਹੋਏ ਆ। ਸੋ ਬਾਈ ਇੱਧਰ ਕੀ ਨੁਕਸਾਨ ਹੋਇਆ? ਕੋਈ ਇੱਧਰ ਭਾਜੀ ਸਮਾਨ ਕੱਢੇ ਖੜਿਆ ਇੱਥੋਂ, ਕੋਈ ਉਹਨਾਂ ਨੇ ਪਤਾ ਨਹੀਂ ਕੀ ਸਮਾਨ ਖੜਿਆ, ਸਾਰਾ ਭਰਿਆ ਖੁੱਲਾ ਹੀ ਹੁੰਦਾ, ਜਿੰਦੇ ਟੁੱਟੇ ਹੀ ਸਾਡੇ ਹੁੰਦਿਆਂ ਨੂੰ। ਕੋਈ ਸ਼ੱਕ ਹੈ ਕਿਸੇ ਤੇ ਵੀ? ਕੋਈ ਪੰਜਾਬੀ ਆ ਜਾਂ ਫਿਰ ਕੋਈ ਪ੍ਰਵਾਸੀ ਵੀ? ਆਪਣਾ ਬੰਦਾ ਹੀ ਆ ਕੋਈ, ਜਿਹੜਾ ਵੀ ਕਰਕੇ ਗਿਆ, ਭੇਤੀ ਬੰਦਾ ਕਰਕੇ ਗਿਆ ਇੱਥੇ। ਆਪਣੇ ਵੀ ਜਾਨ ਦਾ ਡਰ ਆਉਂਦਾ ਹਰੇਕ ਬੰਦੇ ਨੂੰ। ਬੇਸ਼ੱਕ ਸਮਾਨ ਇਸ ਸਮੇਂ ਨੁਕਸਾਨਿਆ ਗਿਆ। ਤੁਸੀਂ ਛੱਤਾਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੱਤਾਂ ਦੇ ਬਾਲੇ ਵੀ ਟੁੱਟੇ ਹੋਏ ਨੇ। ਇੱਕ ਤਰੀਕੇ ਦੇ ਨਾਲ ਘਰ ਵੀ ਖਸਤਾ ਹਾਲਤ ਦੇ ਵਿੱਚ ਆ। ਤੇ ਹੁਣ ਬਾਕੀ ਘਰ ਦਾ ਵੀ ਜਾਇਜ਼ਾ ਲੈਣੇ। ਬਾਈ ਤੁਸੀਂ ਪਹਿਲਾਂ ਹੀ ਪਹੁੰਚ ਗਏ ਸੀ? ਹਾਂਜੀ ਹਾਂ। ਕੀ ਨੁਕਸਾਨ ਹੋਇਆ? ਨੁਕਸਾਨ ਭਾਜੀ ਜਿਹੜਾ ਕੀਮਤੀ ਸਮਾਨ ਹੈ, ਸਿਲੰਡਰ ਜਿਹੜੇ ਜੋ ਵੀ ਉਹੀ ਕੱਢਿਆ ਗਿਆ ਜੀ। ਬਾਕੀ ਕੁਛ ਵੀ ਜੋ ਰਹਿ ਗਿਆ ਉਹ ਲੈ ਗਏ, ਮੋਟਾ ਸਮਾਨ। ਮੋਟਾ ਸਮਾਨ ਲੈ ਗਏ। ਕਿਸੇ ਤੇ ਕੋਈ ਸ਼ੱਕ ਦੀ ਘੇਰੇ 'ਚ ਆਉਂਦਾ ਬੰਦਾ? ਭਾਜੀ ਕਿਹਨੂੰ ਕਹਿ ਸਕਦੇ, ਇਦਾਂ ਨਹੀਂ ਕਿਸੇ ਨੂੰ ਕਹਿ ਵੇਖਿਆ ਹੋਵੇ ਤਾਂ ਫੇਰ ਆ, ਇਦਾਂ ਕਿਸੇ ਦਾ ਨਾਂ ਨਹੀਂ ਲੈ ਸਕਦੇ। ਵੈਸੇ ਜਿੱਥੇ ਬੰਦਾ, ਹੁਣ ਅਸੀਂ ਵੀ ਬੋਰਡ ਦੇ ਵਿੱਚ ਆਏ ਆ, ਤੁਸੀਂ ਵੀ ਇਹਦੇ ਤੇ ਆਏ ਹੋ, ਇੰਨਾ ਚੋਰ ਕਿਹੜਾ ਕਾਲਾ ਹੋਊ ਪੱਬੋਂ ਭਾਰਾ ਜਿਹੜਾ ਇੱਥੇ ਆ ਕੇ ਇੰਨੀ ਨੇੜਲਾ ਹੀ ਹੋਊਗਾ ਕੋਈ, ਕਿਸੇ ਨੂੰ ਕੀ ਕਹਿ ਸਕਦੇ ਜਿੰਨ ਚਿਰ ਦੇਖਿਆ ਨਹੀਂ। ਦਿਲ ਦੁਖਦਾ ਇਦਾਂ? ਦਿਲ ਦੁਖਦਾ ਭਾਜੀ, ਬਹੁਤ ਔਖਾ ਚੀਜ਼ਾਂ ਬਣਦੀਆਂ। ਸਮਾਨ ਹਰ ਕੋਈ ਵੀ ਆਪਾਂ ਕੰਮ ਕਰਦੇ ਆ, ਮਿਸਤਰੀ ਦਾ ਕੰਮ ਕਰਦੇ, ਦਿਹਾੜੀ ਲਾ ਕੇ ਕੰਮ ਕਰਨਾ, ਆਪਣੀ ਜ਼ਮੀਨ ਵੀ ਸਾਹਮਣੀ, ਸਭ ਕੁਝ ਬੜਾ। ਕੀ ਕਾਰੋਬਾਰ ਆਪਣਾ? ਕੀ ਆਪਣੀ ਜ਼ਮੀਨ ਆ ਜੀ, ਇੱਥੇ 7-8 ਏਕੜ ਜ਼ਮੀਨ ਆ, ਉਹਦੇ ਮਿਸਤਰੀ ਦਾ ਕੰਮ ਕਰਦੇ ਆ। ਮਿਸਤਰੀ ਦਾ ਕੰਮ ਹਜੂਰ ਸਾਹਿਬ ਕਰਦੇ ਕੰਮ। ਸਾਹਿਬ ਕੰਮ ਕਰਦੇ। ਹਾਂਜੀ ਹਾਂਜੀ। ਸੋ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਪਰਿਵਾਰਾਂ ਤੇ ਦੋਹਰੀ ਮਾਰ ਪੈਂਦੀ ਹੈ ਤਾਂ ਫਿਰ ਬੰਦਾ ਕਿਵੇਂ ਸੰਭਲੂਗਾ। ਮਨਜੋਤ ਬਾਈ ਹੁਣਾਂ ਨੂੰ ਵੀ ਪੁੱਛਦੇ ਆ। ਮਨਜੋਤ ਬਾਈ ਹੁਣ ਜਿੱਦਾਂ ਚੈੱਕ ਕਰ ਰਹੇ ਆ, ਕਹਿੰਦੇ ਵੀ ਕੀਮਤੀ ਸਮਾਨ ਵੀ ਹੋਰ ਵੀ ਕਈ ਕੁਛ ਲਟਰਮ ਪਟਰਮ। ਆਪਾਂ ਵੀ ਦੇਖ ਲਓ ਕਿਸ਼ਤੀ ਦੇ ਬੋਰਡ ਦੇ ਵਿੱਚ ਆਏ ਆ, ਤੇ ਕਿਹੜਾ ਚੋਰ ਇੰਨਾ ਪੱਬੋਂ ਭਾਰਾ ਹੋ ਗਿਆ ਜਿਹੜਾ ਇੱਥੇ ਆ ਕੇ ਇੰਨੇ ਔਖੀ ਜਗ੍ਹਾ ਤੋਂ ਚੋਰੀ ਕਰਕੇ ਲੈ ਜਾਂਦਾ? ਕੀ ਜਾਪਦਾ ਨਾ ਵੀਰੇ, ਮੈਂ ਤੁਹਾਨੂੰ ਦੱਸਦਾ, ਇਹ ਕੰਮ ਜਿਹੜੇ ਨਾ ਲੋਹੀਆਂ ਸੁਣਨ ਨੂੰ ਬਹੁਤ ਮਿਲਦੀ। ਜਦੋਂ ਆਪਾਂ ਲੋਕਾਂ ਨੂੰ ਰੈਸਕਿਊ ਕਰਦੇ ਹੁੰਦੇ ਸੀ ਤਾਂ ਲੋਕਾਂ ਨੂੰ ਜਦੋਂ ਆਪਾਂ ਮਿੰਨਤ ਤਾਲਾ ਪਾਉਂਦੇ, ਲੋਕ ਘਰ ਨਹੀਂ ਛੱਡਦੇ। ਲੋਕ ਘਰ ਤਾਂ ਨਹੀਂ ਛੱਡਦੇ, ਕਈ ਸਾਨੂੰ ਸਵਾਲ ਕਰਦੇ। ਸਰਕਾਰਾਂ ਦਾ ਸਭ ਤੋਂ ਵੱਡਾ ਕੰਮ ਇਹ ਹੁੰਦਾ, ਸਵਾਲ ਹੁੰਦਾ ਵੀ ਲੋਕ ਘਰ ਨਹੀਂ ਛੱਡਦੇ, ਇਹ ਘਰ ਨਹੀਂ ਕੱਢਦੇ ਜੀ, ਇਹ ਕਿਉਂ? ਯਾਰ ਜਾਣਗੀ ਸੇਫਟੀ ਕਿਹਦੇ ਕੋਲ? ਉਹ ਵਿਚਾਰੇ ਆਪਣਾ ਘਰ ਵੀ ਦੇਖਣਾ, ਘਰ ਤਦੇ ਹੀ ਰਹਿੰਦੇ। ਉਹ ਘਰ ਦੇ ਵਿੱਚ ਵੀ ਅਸੀਂ ਰਹਿ ਕੇ ਵੀ ਆਪਾਂ ਸਾਡਾ ਸਮਾਨ ਜਿਹੜਾ ਇੰਨੀ ਮਿਹਨਤ ਦੇ ਨਾਲ ਕਮਾਈਆਂ ਦਾ ਸਮਾਨ ਬਣਾਇਆ ਵੀ ਕਿਤੇ ਉਹ ਨਾ ਕੋਈ ਲੈ ਜਾਏ, ਤਾਂ ਨਹੀਂ ਲੋਕ ਘਰ ਛੱਡਦੇ। ਆਪਾਂ ਕਹਿੰਦੇ ਆ ਵੀ ਘਰ ਡਿੱਗ ਪਊਗਾ, ਕੋਈ ਨੁਕਸਾਨ ਹੋ ਜੂ, ਆ ਜਾਓ ਬਾਹਰ। ਪਰ ਅਗਲੇ ਕਹਿੰਦੇ ਨਹੀਂ, ਸਾਨੂੰ ਕੋਈ ਨਹੀਂ, ਅਸੀਂ ਭਾਵੇਂ ਨਾਲ ਹੀ ਗਰਕ ਹੋ ਜਾਈਏ ਪਰ ਜਾਣਾ ਘਰ ਨਹੀਂ ਛੱਡਣਾ। ਹੁਣ ਇੰਨੀ ਮਿਹਨਤ ਕਰਕੇ ਦਿਹਾੜੀ ਟੱਪੇ ਵਾਲੇ ਨੇ ਸਮਾਨ ਬਣਾਇਆ, ਲੈ ਗਏ ਨਾ ਘਰੋਂ ਚੱਕ ਕੇ। ਹੁਣ ਹਾਂ ਬਾਈ, ਹੁਣ ਆਹੀ ਗੱਲ ਕਰਦੇ ਆ ਅਸੀਂ ਵੀ ਬੜਾ ਔਖਾ ਹੋ ਜਾਂਦਾ ਜਿਹੜਾ ਜਦੋਂ ਹੜ੍ਹ ਆਉਂਦੇ ਆ। ਲੋਹੀਆਂ 'ਚ ਵੀ ਅਸੀਂ ਰਾਸ਼ਨ ਪਾਣੀ ਲੋਕਾਂ ਨੂੰ ਛੱਤਾਂ ਦੇ ਦੇਣੇ ਪੈਂਦੇ, ਧੁੱਪੇ। ਉੱਥੇ ਬਹੁਤ ਲੋਕਾਂ ਨੇ 19 'ਚ ਚੋਰੀਆਂ ਕੀਤੀ,
ਬਹੁਤ ਚੋਰੀ ਕੀਤੀ। ਐਤਕੀ ਲੋਕਾਂ ਨੇ ਘਰ ਨਹੀਂ ਛੱਡੇ। ਅੱਛਾ ਜੀ। ਐਤਕੀ ਇੱਕ ਘਰ ਮੈਂਬਰ ਘਰ ਰਹੇ, ਬਾਕੀ ਸਾਰੇ ਘਰਾਂ 'ਚੋਂ ਬਾਹਰ। ਇੱਕ ਮੈਂਬਰ ਘਰਾਂ ਛੱਤਾਂ 'ਤੇ ਬੈਠਾ ਰਿਹਾ, ਭਲਾ ਤਰਪਾਲ ਪਾ ਕੇ ਨਾ ਬੈਠਣਾ ਪਵੇ। ਮਾਨ ਸਾਹਿਬ ਕਹਿੰਦੇ ਨੇ, ਕਹਿੰਦੇ ਬੇਸ਼ੱਕ ਬੱਕਰੀ ਮਰੀ ਹੋਵੇ, ਬੇਸ਼ੱਕ ਕੁੱਕੜ ਮਰਿਆ ਹੋਵੇ, ਉਹਦਾ ਵੀ ਹਿਸਾਬ ਦਵਾਂਗੇ। ਲੱਗਦਾ ਇਹਦਾ ਹਿਸਾਬ ਮਿਲੂ? ਨਹੀਂ, ਇਹਦਾ ਤਾਂ ਵਿਚਾਰੇ ਰਿਪੋਰਟਾਂ ਲਿਖਾਉਣਗੇ, ਦੇਖਦੇ ਰਹਿਣਗੇ, ਵੇਟ ਕਰਦਿਆਂ ਨੂੰ ਨਾ ਚੋਰ ਲੱਭਣਾ ਤੇ ਨਾ ਇੱਥੇ ਮੁਆਵਜ਼ਾ ਮਿਲਣਾ। ਇਹ ਤਾਂ ਆਪਾਂ ਹੀ ਭਰਾਵਾਂ ਮੂਹਰੇ ਅਪੀਲ ਪੂਲ ਕਰਾਂਗੇ, ਇਹਨਾਂ ਦੀ ਵਿਚਾਰਿਆਂ ਦੀ ਕੋਈ ਬਾਂਹ ਫੜੀ ਜਾਵੇ, ਜੋ ਕੋ ਸੰਗਤਾਂ ਦੀ ਸਹਿਯੋਗ ਦੇ ਨਾਲ ਇਹਨਾਂ ਦੇ ਭਰਾਵਾਂ ਨਾਲ। ਨਹੀਂ ਤਾਂ ਸਰਕਾਰਾਂ ਨੇ ਇਹਨਾਂ ਦੀ ਕੀ ਬਾਂਹ ਫੜਨੀ ਜੀ। ਸੋ ਦੇਖ ਸਕਦੇ ਹੋ ਛੋਟੇ ਸਮਾਨ ਦੀ ਵੀ ਚੋਰੀ ਹੋਈ ਹੈ, ਛੋਟੇ ਸਮਾਨ ਦੀ ਵੀ ਚੋਰੀ ਹੋਈ ਹੈ। ਭੈਣੇ ਤੁਹਾਡਾ ਤੁਸੀਂ ਹੋਰ ਕੀ ਸਮਾਨ ਦੇਖਿਆ? ਕੀ ਲੈ ਗਏ? ਭਾਂਡੇ ਹੀ ਸਾਰੇ ਭਾਂਡੇ ਆ ਬਾਹਰ ਸੁੱਟ ਦਿੱਤੇ ਕੱਢ ਕੇ, ਬਾਹਰ ਸੁੱਟ ਦੇ ਬਾਹਰ, ਤੇ ਬਾਕੀ ਸਮਾਨ ਕੱਢਿਆ ਵਿੱਚੋਂ। ਇਹਨਾਂ ਕੋਲ ਲੱਦਿਆ ਨਹੀਂ ਗਿਆ, ਲੈ ਕੇ ਗਏ ਆਪਣੇ ਵੱਲੋਂ। ਆ ਕੱਢ ਕੇ ਇਹ ਤਰਦੇ ਹੋਏ ਇਹਨਾਂ ਫੜੇ ਆ ਹੁਣ, ਤੇ ਫੇਰ ਰੱਖੇ ਵਿੱਚ ਬੈੱਡ ਦੇ, ਖੁੱਲਾ ਪਿਆ ਸੀ ਬੈੱਡ। ਜਿਹੜਾ ਕੋਈ ਕੀਮਤੀ ਸਮਾਨ ਲੈ ਕੇ ਚੱਕ ਕੇ ਉਹ ਭੈਣੇ ਹੋਰ ਕੋਈ ਸਮਾਨ ਅੰਦਰ ਬਾਕੀ ਠੀਕ ਹੈ? ਸਰ ਬਾਕੀ ਇਹ ਟੁੱਟੇ ਹੋਏ ਕੁੰਡੇ ਮਰੀ ਹੋਈ ਜ਼ਮੀਰ ਦੀ ਨਿਸ਼ਾਨੀ ਨੇ। ਇਹ ਜਿਹੜੇ ਟੁੱਟੇ ਹੋਏ ਕੁੰਡੇ ਤੁਸੀਂ ਦੇਖ ਰਹੇ ਹੋ, ਇਹ ਕੋਈ ਆਮ ਜਗ੍ਹਾ ਤੇ ਨਹੀਂ ਗਏ। ਇਸ ਸਮੇਂ ਪਾਣੀ ਦੇ ਵਿੱਚ ਖੜੇ ਹੋਏ ਆ। ਜਿਸ ਜਗ੍ਹਾ ਤੇ ਪਾਣੀ ਦੀ ਮਾਰ ਹੋਈ ਹੈ, ਉੱਥੇ ਇਸੇ ਤਰ੍ਹਾਂ ਚੋਰਾਂ ਨੇ ਵੀ ਮਾਰ ਕੀਤੀ ਹੈ। ਦੇਖ ਲਓ, ਕੁੰਡੇ ਤੋੜ ਕੇ ਅੰਦਰੋਂ ਸਮਾਨ ਚੋਰੀ ਕੀਤਾ ਜਾ ਰਿਹਾ ਹੈ। ਇੱਧਰ ਵੀ ਇਹਨਾਂ ਦਾ ਕੁੰਡਾ ਟੁੱਟਿਆ ਹੋਇਆ ਸੀ। ਪੂਰੇ ਘਰ ਦੇ ਵਿੱਚ 2 ਪਰਿਵਾਰ ਰਹਿੰਦੇ ਨੇ, ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੇ ਨੇ। ਪਾਣੀ ਦੀ ਮਾਰ ਹੋਈ, ਪਰ ਪਾਣੀ ਦੀ ਮਾਰ ਇਹੋ ਜਿਹੀ ਹੋਈ, ਉਸ ਦੇ ਉੱਪਰ ਚੋਰਾਂ ਨੇ ਜਿਹੜੇ ਡਾਕੇ ਮਾਰ ਲਏ। ਇਹਨਾਂ ਦੇ ਘਰ ਦੇ ਵਿੱਚੋਂ ਇਹਨਾਂ ਦਾ ਕਹਿਣਾ ਕਾਫੀ ਸਮਾਨ ਚੋਰੀ ਹੋਇਆ, ਕੀਮਤੀ ਸਮਾਨ। ਤੁਸੀਂ ਘਰ ਦੇ ਅੰਦਰ ਇੱਕ ਵਾਰ ਝਾਤ ਮਾਰੋ, ਕਿਸ ਤਰੀਕੇ ਦੇ ਨਾਲ ਖਾਣ ਵਾਲੇ ਜਿਹੜੇ ਦਾਣੇ ਸੀ ਉਹ ਵੀ ਨੁਕਸਾਨੇ ਗਏ ਨੇ। ਭੈਣ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਜਦੋਂ ਉੱਥੇ ਸੜਕ ਦੇ ਉੱਪਰ, ਬੰਨ ਦੇ ਉੱਪਰ ਉਹ ਕਹਿ ਰਹੇ ਸੀ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਹੈ। ਇੱਥੇ ਵੀ ਹੁਣ ਉਹ ਚੀਜ਼ਾਂ ਦਾ ਮੁਆਇਨਾ ਲਗਾਤਾਰ ਲੈ ਰਹੇ ਨੇ, ਕਿਹੜਾ ਸਮਾਨ ਹੈਗਾ ਕਿਹੜਾ ਨਹੀਂ। ਪਰ ਇਹ ਵੀ ਨਹੀਂ ਪਤਾ ਹੁਣ ਜਦੋਂ ਬੰਦ ਕਰਕੇ ਜਾਣਗੇ ਉਸ ਤੋਂ ਬਾਅਦ ਹਾਲਾਤ ਕੀ ਹੋਣਗੇ। ਪਰ ਇਹ ਵੀ ਹੁਣ ਸਮਾਂ ਬਿਆਨ ਕਰੂਗਾ। ਸੋ ਲਗਾਤਾਰ ਆਪਣਾ ਸਮਾਨ ਦੇਖ ਰਹੇ ਨੇ ਕੀ